हुआ असल च ना सियाने कहते सारी जिंदगी बच्चा च कढ़ी तेन की पता सियाना की होंदा यहाँ क्या लेने आई हो आपसे शादी करनी है तेनू की पता होवे काले ते काला मां मेरी शादी दे मन करा हालांकि पता भी है कि जैन ऐसा नहीं फिर भी वो औरत की जी जान कैसी हैं मैं ठीक कुत्ता कुत्ता भौंकी जा रोटी पकड़ी खा क्या तुम झूठी औरत हो कैसे तुम कहती थी मेरे भैया ठीक हो गए वो देखो कुत्ते की तरह म्याऊं म्याऊं कर रहा है कुत्ते की तरह म्याऊं म्याऊं कर रहा है बच्चा आपने मेरे भाई के बारे में कोई बात नहीं करनी यू अंडरस्टैंड वो क्यों जी वो बड़ा मासूम जिया निक्का जिना ये जी ये दो खुसरे ना गंदे काम करके आया शरीफ आ ਇਹ ਹੁਣ ਤੁਹਾਨੂੰ ਪਤਾ पौनी डबी कोट फ्लैग दी पींदा शरीफ आ जानू मैं शरीफ हूँ आपको पता है खुदा की कसमें मर गई है हाय हाय छोटो तुसी सारा मजा किरकिरा कर ये दोस्त है ਹੁਣ ਬਾਪ ਨਾਲੇ ਮਰ ਗਏ ਆ ਪਤਾ ਨਹੀਂ ਜਦੋਂ ਅੱਲਾ ਪਰਦਾ ਰੱਖਦਾ ਤੁਹਾਨੂੰ ਮੌਤ ਪੈਂਦੀ ਆ मैं क्या जानू ਜੀ किदो शादी करोगे नहीं सर जानू ਇੱਥੇ ਕੰਜਰੋਂ ਮੰਜਾ ਹੀ ਖੜਾ ਕਰ ਦਿਓ जानू ਤੁਹਾਨੂੰ ਪਤਾ ਹੈ ਫਿਰ सोनिया खुदा दी कसम इन्हू झूठ ना समझी जेड़ा जिस्म का एक मखसूस हिस्सा होंदा ना हाँ वाइब्रेशन शुरू हो गई वहाँ कैसे वो जो एक मखसूस अज़ा है ना जी जी वो ऐसे कर रहा है फिर मसला बन जाएगा अपना जेल सही करो मैं तो बालक होना अप्रैल तो बाद जान अगर पापा मान गए जी जान तो शादी के बाद कहाँ जाना पसंद एलर्जी हो जानी है ਤੁਹਾਨੂੰ ਕੀ ਹੁੰਦਾ ਹੈ पता की गल आ ਜੀ ਕੀ ਗੱਲ ਆ मैं हुण जे बालक होया मसले बनते हैं ਕਿੰਨੇ ਦੇਖ ਨਾ। ਕਿੰਨਾ ਕੁ ਬਣ ਜਾਏਗਾ ਮਸਲਾ ਵੀ ਇਹਨਾਂ ये कुछ नहीं 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 शाह जोर औरत है जेड़े साडे वर्गे तिफले मकता बहुत रगड़े गए ਜ਼ਾਹਿਰ ਹੈ ਨਾ ਫਿਰ ਕੀ ਕਰੀਏ मसला पता की है ਕੀ ਮਸਲਾ ਹੈ ਤੁਹਾਨੂੰ ਹਕੀਮ ਕੋਲ ਜਾਓ ਸਾਰੇ ਮਸਲੇ ਖਰਾਬ ਹੋ ਖਤਮ ਕਰੋ जान मसला तो इंसान गलती का पुतला तेरे वास्ते इधर 14 अगस्त ही है थानू पता नहीं लगा भी क़यामत नजदीक आ वो कैसे ये कौन ये मेरे पापा है जैन के पक्की अस्सलाम वालेकुम पापा टू नहीं मेरे पापा भाई दफा थू वो क्यों कहता दफा तू मैं आपकी बिटिया की उमंगों का तर्जुमान हूँ मैं आपकी बिटिया की तन्हाई का महबर हूँ पहले तो मैंने यही गल खा गई भी हीरो है
ਇਹਦਾ ਦਿਲ ਨੂੰ ਪਹਿਲਾ ਝਟਕਾ ਇਹ ਮੈਨੂੰ ਖਾ ਗਿਆ। ਕੀ ਕਮੀ ਹੈ ਇਹਦੇ? ਇਹਦਾ ਨਾਂ ਕਮੀ, ਇਹ ਤੋਂ ਕਮੀ ਸ਼ੁਰੂ ਹੋਈ ਆ। कामरा तो कमी कह दी था निकनेम कामरा ने ਘਰ ਜਿਗਰਾ ਉਸ ਬੁੱਢੀ ਦਾ ਜਿਹੜੀ ਸਹੀ ਇਹਨਾਂ ਰਹਿ ਰਹੀ। ਮੈਂ ਕਹਿੰਦਾ ਵੀ ਏਦਾਂ ਦਾ ਬੰਦਾ ਕਹਿ ਰਿਹਾ ਮੈਂ ਛੁੱਟੀ ਕਰਨੀ ਹੈ ਤੇ ਬੁੱਢੀ ਜਿਹੜੀ ਉਹ ਅਫਸੋਸ ਮਨਾਉਣ ਲੱਗ ਪੈਂਦੀ ਹੈ। ਏਦਾਂ ਦੇ ਬੰਦੇ ਨੇ ਤੇ ਕੱਪੜੇ ਲਿੱਥੇ ਹੀ ਬੁਰਾ ਲੱਗਦਾ। ਏਦਾਂ ਦਾ ਬੰਦਾ ਕੱਪੜੇ ਲਾ ਬੁੱਢੀ ਇਹ ਕਹਿੰਦੀ ਐਤਕੀ ਨੰਬਰ ਕਿਹੜਾ ਲੱਗਣਾ। आपके ਦੇਖੋ ਗੌਰਨਰ ਵੇਖੋ ਏਦਾਂ ਦਾ ਸੈਕਸ ਕਰਦਾ ਹੀ ਬੁਰਾ ਲੱਗਦਾ। ਏਦਾਂ ਦਾ ਪਹਿਲੀ ਖੁਆਇਸ਼ ਆਪਣੀ ਬੁੱਢੀ ਨੂੰ ਇਹ ਕਰੋ ਖੱਬੇ ਪੈਰ ਦਾ ਅੰਗੂਠਾ ਤੇਰਾ ਮੂੰਹ ਪਾ। आपके पापा की मेंटली अप्रोच बतला रही है अच्छी औरत का पैदा किया हुआ शख्स नहीं है। ਅੱਲਾ ਦੀ ਕਸਮ ਹੈ ਲਾਈਟਾਂ ਬੰਦ ਕਰੋ ਇੰਜ ਲੱਗਣਾ ਅੱਲਾ ਨੇ ਇਹਨੂੰ ਪਰਦਾ ਦੇ ਦਿੱਤਾ ਹੈ। ਇਹ 8-9 ਭੈਣ ਭਰਾ ਕਾਲੇ ਸਿਆ ਆ। ਇਹਦਾ ਘਰ ਡਾਕੂ ਆ ਗਏ ਲੁੱਟ ਕੇ ਨਹੀਂ ਲਗਾਏ ਇਹਨਾਂ ਨੂੰ ਕਰੀਮਾਂ ਲੈ ਕੇ ਦੇ ਗਏ। उन्होंने जो क्रीम काटे के चोरी आप लाया सिर ते लाई है मेहंदी वर्गा कर लिया ਸਿੱਧੇ ਵਰਗਾ क्या हुआ ਕੁੜੀਏ ਜੀ ਅਬਾ ਜੀ। ਆ ਤੇਰੀ ਪਸੰਦ ਆ। जी जी कॉलेज दौर से हम इकट्ठे हैं ਤੇਰੀ ਮਾਂ ਨੇ ਤੈਨੂੰ ਬਦਦੁਆ ਦਿੱਤੀ ਯਾਦ ਆ ਤੈਨੂੰ ਕੀ ਵੀ ਜਾਂ ਧੀਏ ਤੇਰਾ ਘੁੰਡ ਸੂਰ ਹੀ ਚੁੱਕੇਗਾ। ਇਹ ਸੂਰ ਲੈ ਇਹ ਹੋਰ ਇੱਕ ਸੂਰ ਆ। ਐਡੀ तू ਮਿੱਠੀ भी एडा सोना नहीं माड़े घर का मस्ती लगता ਕੀ ਹੋਇਆ? ਉਹ ਜਿਹੜਾ ਟੁੱਟੇ ਮੰਜੇ ਤੇ ਬੈਠ ਕੇ 2 ਰੁਪਏ ਫੀਪਾ ਲੈ ਕੇ ਨਾਰਾ ਹੀ ਲਾਉਂਦਾ ਅਬਾ ਜੀ ਆ ਤੇ ਜਿਹੜਾ ਫਿਰ ਅੱਛਾ ਇਧਰ ਆ ਬੰਦਾ ਫੁੱਲ ਤਿਆਰ ਹੋ ਕੇ ਆਵੇ ਨਹਾ ਕੇ ਪਰਫਿਊਮ ਲਾ ਕੇ ਕੱਪੜੇ ਪਾ ਕੇ ਆਵੇ ਨਾ ਦੋਸਤ ਫੇਰ ਕਹਿ ਰਹੇ ਹੁੰਦੇ ਉਹ ਤੂੰ ਜਾਣਾ ਨਹੀਂ ਜਾਓ ਤਿਆਰ ਹੋ ਗਿਆ। ਕੋਈ ਤਾਂ ਤੁਹਾਡੇ ਪੰਜਾਬ ਚ ਆ ਕੇ ਸਕਿਨ ਦਾ ਮਸਲਾ ਬਣਿਆ ਸਾਰਿਆਂ ਨੂੰ ਪਤਾ ਹੀ ਹੈ ਮੈਂ ਕਿਸ ਤਰ੍ਹਾਂ ਦਾ ਸੀ जान जी जान आपका पार्ट बना है हाँ जी पार्ट कोई पार्ट फोर्स नहीं पासपोर्ट मैं इंग्लिश ਦਾ ਥੱਥਾ ਭਾਈਆਂ ਦਾ ਮੁੰਡਾ ਤੇ ਪੌਂਡਾ ਪੀ ਕੇ ਪਾਗਲ ਹੋਇਆ ਹੈ। अब्बा वो जी मेरी जान है वो मेरे पहलू में आने वाली है ਇਹ ਤੇਰਾ ਪਿਆਰ ਆ जी ਇਹਦੇ ਮੂੰਹ 'ਚ ਮੂੰਹ ਪਾ ਤੈਨੂੰ ਇੰਜੀ ਲੱਗਣਾ ਜਿਵੇਂ ਥਰੜਾ ਉਹਦੇ ਕਹਿਣ ਤੇ ਇਹ 'ਚ ਮੈਂ ਮੁਜਰਮ ਨਹੀਂ ਚਲਾ ਦੂੰ ਕਿਸੇ ਦਾਤੜ ਭਾਤੜ ਔਰਤ ਦੇ ਬੱਚੇ ਆ ਉਹ ਤੇਰੀ ਅੱਛਾ ਬੇਟੀ ਆ। ਇਹਦਾ ਬੁੱਲ ਵੀ ਇੰਜ ਲੱਗਣਾ ਜਿਵੇਂ ਥਰੜਾ ਹਿੱਸਾ ਮੂੰਹ 'ਚ ਪਾਇਆ ਹੈ। ਇਹਨੂੰ ਜਗ੍ਹਾ ਇੰਜ ਦਾ ਹੀ ਹੋਣਾ। ਬਾਬਾ ਜੀ ਦੂਰਨ ਦੇਸ਼ ਫੈਮਿਲੀ ਦਾ ਇਹਦਾ ਮਤਲਬ ਤੁਹਾਡੇ ਦਰਵਾਜ਼ੇ ਤੇ ਲਿਖਿਆ ਚਸਕਾ ਪੁਆਇੰਟ ਆ ਬੰਦੇ ਦੀ ਸ਼ਲਵਾਰ ਫਟੀ ਹੋਵੇ ਅੰਦਰ ਇਦਾਂ ਦੀ ਚੀਜ਼ ਹੁੰਦੀ ਹੈ। ਹੁਣ ਤੇਰੇ ਦਰਸ਼ਨ ਦੀ ਖਾਤਰ ਉਹਦੇ ਚਾਂਦੀ ਦੇ ਵਰਗ ਲਵਾ ਦਾਂ ਐਡਾ ਅੱਛਾ ਬੁੱਢੀ ਹੈ ਨਾ ਇਹਨੂੰ ਸੁਹਾਗ ਰਾਤ ਵੱਲ ਦੇਖ ਕੇ ਦੇ ਕੇ ਦੌੜ ਜਾਂਦੀ ਹੈ ਵੀ ਪਤਾ ਨਹੀਂ ਇਹ ਚੂਹਾ ਲਮਕਦਾ ਹੈ ਦੁਬਾਰਾ ਮੂੰਹ ਸਿਰ ਜਿਹਾ ਕੋਈ ਜਿਹਾ ਨਹੀਂ ਹੋਣਾ। ਆਪਣੇ ਆਪਣੇ ਇਲਾਕੇ ਦਾ ਸਟਾਈਲ ਆ ਸਾਰਿਆਂ ਨੂੰ ਪਤਾ ਹੀ ਆ ਮਿਸਰਾਂ ਦੀ ਸਾਈਡ ਤੇ ਇਹ ਫੈਸ਼ਨ ਆ मैं क्या जानू ਐਵੇਂ ਨਹੀਂ ਮੈਨੂੰ ਪਸੰਦ ਜਾਨ ਕਿਹੜੇ ਮੁਲਕ ਜਾਣ ਇਹਦਾ ਸਕਦਾ ਮਤਲਬ ਜੇ ਅੰਦਰ ਹੋਇਆ ਹੋਵੇ ਤੇ ਬੰਦੇ ਪੁੱਛੇ ਕਿਹੜੇ ਕੇਸ ਚ ਆਇਆ ਬੱਕਰੀ ਨੇ ਸ਼ੁਗਰ ਮੇਲਾ ਕਿੱਦਾਂ ਫੜ ਲਿਆ ਹੈ। ਵੀ ਚੰਗੇ ਕੇਸ ਚ ਵੀ ਨਹੀਂ ਅੰਦਰ ਹੁੰਦਾ। ਆਮ ਫਕੀਰ ਜਾਂਦਾ ਨਾ ਦੁਕਾਨ ਤੇ ਜਾ ਕੇ ਮਿੰਤਰਲਾ ਕਰਦਾ ਸਲਾਮ ਅਲੈਕੁਮ ਮੇਰੇ ਨਾ ਬੇਬੀ ਬੱਚੇ ਆਏ ਮੇਰੀ ਤਬੀਅਤ ਨਹੀਂ ਸਹੀ ਰਹਿੰਦੀ ਕੰਮ ਸ਼ਾਮ ਕੋਈ ਨਹੀਂ ਤਾਰ ਕਰਦੇ ਮੋਈ ਮਸਕੀਨ ਹੈ ਸਿਰਫ ਜਾ ਕੇ ਖਲੋਣਾ ਹੀ ਆ ਦੁਕਾਨਦਾਰ ਨੂੰ ਪਤਾ ਲੱਗ ਜਾਂਦਾ ਭੈਣ ਨਿਕਲੀ ਹੈ ਆਏ ਦੰਦ ਨੇ ਨਾ ਹੁਣ ਤੇ ਰਾਤ ਨੂੰ 12 ਦਫਾ ਇਹਨੂੰ ਬੈਗ ਨੂੰ ਵੱਜੀ ਆ ਦੰਦ ਹੀ ਬਚਾ ਜਾਂਦੇ ਸਿਰਫ ਆਪਕੀ 8-9 ਭੈਣ ਭਰਾ ਕਾਲੇ ਸਿਆ ਆ ਮਾਰਾ ਦੂਰੋਂ ਇਹਦੀ ਲੱਗਦੇ ਟਾਇਰਾਂ ਦੀ ਦੁਕਾਨ ਖੋਲੀ। ਹਾਂ ਤੁਹਾਡੀ ਫੈਮਿਲੀ ਤੇ ਹਰੀਮ ਸ਼ਾਹ ਵੀ ਆਉਂਦੀ ਹੈ ਤੇਰੀ ਸਕੀ ਮਾਂ ਜੀਸੀ ਯੂਨੀਵਰਸਿਟੀ ਦੇ ਬਾਹਰ ਬੈਠੀ ਹੈ ਮਸਵਾਕਾ ਲੈ ਕੇ ਮੇਰੀ ਮਾਂ ਤਾਂ ਫੇਰ ਡਾਕਟਰ ਹੈ ਸਾਰਿਆਂ ਨੂੰ ਪਤਾ ਹੀ ਹੈ ਮੱਝਾਂ ਦੇ ਕੇਸ ਕਰਦੀ ਹੈ। ਅੱਛਾ ਕੇਸ ਨੇ ਨਾ ਹੋਵੇ ਆਪ ਅੰਦਰ ਚਲੀ ਜਾਂਦੀ ਅੰਦਰੋਂ ਫਿਰ ਕੇ ਬੋਲ ਕੇ ਦੱਸਦੀ ਆ ਵੀ ਇੱਥੇ ਫਸੀ ਆ ਧੌਣ ਲੱਖ ਲਾ ਲੈਂਦਾ ਤੇ सिर्फ मेरी जान आपको पापा कहती है
ਇਦਾਂ ਦਾ ਬੰਦਾ ਹਕੀਮ ਕੋ ਜਾਵੇ ਨਾ ਤੇ ਹਕੀਮ ਦਵਾਈ ਅਜੀਬ ਜੀ ਦੱਸਦਾ ਹੈ। ਬਿੱਲੀ ਦੀ ਲੈਣੀ ਹੈ ਸੁੱਕੀ, ਕੋਸ਼ਿਸ਼ ਕਰਨਾ ਭੁੱਲ ਜਾਵੇ। ਤੇ ਚੂਹੇ ਦਾ ਲੈਣਾ ਥੋੜਾ ਜਿਹਾ ਪਿਸ਼ਾਬ ਹੋਵੇ ਗਰਮ। ਉਹ ਸੁੱਕਣਾ ਹਕੀਮ ਦਾ ਬੈਠੇ ਬੋਲੋ ਨਾ ਕੀ ਦੌਰਾ ਪੈ ਇਦਾਂ ਦਾ ਬੰਦਾ ਡਾਕਟਰ ਨੂੰ ਕਹਿੰਦਾ ਜੀ ਮੈਨੂੰ ਕੈਂਸਰ ਆ, ਉਹ ਕਹਿੰਦੇ ਆਪਣਾ ਫੋੜਾ ਜੂਸ। ਉਹ ਗੰਦਾ ਆਪਣਾ ਨਾ ਲੱਭੇ ਤੂੰ ਅੱਬਾ ਜੀ ਇਹ ਰਾਤ ਨੂੰ ਮੈਂ ਖਾਣਾ ਵੀ ਖਾਣਾ ਹੈ। ਜਾਂ ਕਹਿਣਾ ਉਹ ਜਦੋਂ ਖੋਦੀ ਲੇਟ ਕਰਦੀ ਹੈ ਨਾ ਤੇ ਬਾਅਦ 'ਚ ਕਰਦੀ ਉਹ ਤੂੰ ਮੂੰਹ ਨਾ ਫੜਨਾ ਹੈ। ਖੁਦਾ ਦੀ ਕਸਮ ਮੈਂ ਤਾਂ ਤੈਨੂੰ ਸ਼ੁਗਲ ਨਾਲ ਕਹਿੰਦਾ ਸੀ ਤੂੰ ਹਰਾਮ ਦਾ, ਲੇਕਿਨ ਤੂੰ ਤਾਂ ਨਸਲੀ ਹੈ। ਉਹ ਤੇਰੀ ਭੈਣ ਦੇ ਕੁਚਾ ਚ ਆਲੂ ਮੇਥੀ ਸੁੱਟਾ ਗੰਦਿਆ ਮੇਰਾ ਵੀ ਜ਼ਹਿਨ ਇੱਧਰ ਉੱਧਰ ਕਰਤਾ। ਹਾਲਾਂਕਿ ਸਾਰਿਆਂ ਨੂੰ ਪਤਾ ਮੇਰਾ ਤੇ ਖਾਣਾ ਆਉਂਦਾ ਵੀ ਪੀਸੀ ਚੋਂ ਆ। ਯਾਨੀ ਮਾਂ ਤੇਰੀ ਅੱਜ ਵੀ ਸਲਾਮ ਨਹੀਂ। ਕੀਸੀ ਚੋਂ ਨਹੀਂ ਕੀਸੀ ਚੋਂ। ਮੂੰਹ ਨਾ ਬਾਬਾ ਸੀਰ ਖਿੱਚਦਾ ਹਾਂ ਖੁਦਾ ਦੀ ਕਸਮੇ ਤੁਸੀਂ ਕਿਹੜਾ ਕਿਸੇ ਨੂੰ ਦੱਸਣਾ। ਮੈਂ ਤਕਰੀਬਨ 12-15 ਸਾਲ ਤੋਂ ਕਹਿੰਦਾ ਆ ਰਿਹਾ ਮਰਾਸੀ ਕੋਈ ਕੌਮ ਨਹੀਂ, ਕੈਫੀਅਤ ਆ। ਆ ਵੇਖ ਲਓ ਇਹਨਾਂ ਦੇ ਘਰ ਦੇ ਬਾਹਰ ਲਿਖਾਣਾ ਮਲਕ ਜਵਾਬ। ਅਸੀਂ ਹਾਲਾਂਕਿ ਸਾਰਿਆਂ ਨੂੰ ਪਤਾ ਹਾਸ਼ਮੀ ਕਸ਼ਮੀਰੀ ਆ। ਹਾਸ਼ਮੀ ਕਸ਼ਮੀਰੀ ਖੈਮੇ ਨੂੰ ਅੱਗ ਲਾ ਗਏ। ਜਾਨੂ ਮੇਰੀ ਮੁਹੱਬਤ में है। ਇਹ ਗਾਣਾ ਤੇਰੇ ਲਈ ਬਣਿਆ ਹਰਾਮ ਦਿਆ ਗਾਣ। ਅੱਬਾ ਜੀ ਤੁਸੀਂ ਸ਼ਾਦੀ ਕਰਾਣੀ ਹੈ ਕਿ ਨਹੀਂ ਮੇਰੀ? ਮੈਂ ਉਂਝ ਹੀ ਦੌੜ ਜਾਵਾਂ। मैं आपकी बिटिया से प्यार करता हूँ, ਆਵੇ वो मुझे भी करती ਕਹਿੰਦਾ है। ਡਾਕਟਰ ਸਾਹਿਬ ਮੈਨੂੰ ਫੇਰ ਆਰਾਮ ਨਹੀਂ ਆਇਆ। ਬੱਕਰੀ ਦੀ ਮੋਕ ਲੈ ਕੇ ਨਾ ਥੋੜੀ ਆਇਆ ਅੰਦਰ ਚਲੀਏ ਰਾਤ ਦਾ ਖਾਣਾ ਬੜਾ ਬੜ ਭਾਂਡੇ ਚ। ਤੇ ਮਜ਼ਦੂਰ ਦਾ ਪਸੀਨਾ ਲੈ ਕੇ ਲੋ ਜੀ ਇਹ ਉਹ ਤੋਂ ਅਗਲੀ ਸਲਾਹ ਆ। ਪਹਿਲੇ ਨਹੀਂ ਜ਼ਰਾ अस्सलाम वालेकुम टू स्ट्रोक साहब। ਲਓ ਅੱਜ ਤੁਸੀਂ ਦੇਖੋ ਕਿਹੜੇ ਕਿਹੜੇ ਬੰਦੇ ਆਉਂਦੇ। ਆਓ ਤਾਂ ਸਦਾ ਦੇਵੋ ਉਹਨਾਂ ਨੂੰ ਭਾਈ। ਅੱਛਾ ਇਹਦੇ ਨੈਨਕ ਸਿੰਘ ਜੀ ਮੈਂ ਆਰਾਮ ਕਰਨ ਡਏ ਪਿੰਡਾਂ 'ਚ ਜਾ ਕੇ ਨਾ ਮੈਂ ਮਰੀਮ ਔਰੰਗਜ਼ੇਬ ਦਾ ਭਾਣਜਾ। ਚੰਗੀ ਭਲੀ ਭੈਣ ਨਿਕਲੀ ਹੈ। ਇਹਨੇ ਫੀਨਾ ਨਹੀਂ ਸੀ ਹੋਣਾ ਤੇ ਆਇਆ ਨਹੀਂ ਸੀ ਹੋਣਾ। फिर ਜਦੋਂ ਆਖਰੀ ਦਿਨ ਸੀ ਨਾ ਇਹਦੀ ਮਾਂ ਦੇ, ਉਹ ਕਿਤੇ ਬੈਠਕਾਂ ਮਾਰਦੀ ਰਹੀ। ਇਹਦਾ ਮੂੰਹ ਜ਼ਮੀਨ ਤੇ ਵੱਜਦਾ ਰਿਹਾ ਹੈ। ਇਹਦੇ ਕੋਲ ਬਿਠਾ ਲਾ। ਔਰ ਅੱਲਾ ਦੀ ਕਿਸਮ ਇਦਾਂ ਦਾ ਮੂੰਹ ਭਲਾ ਕਦੋਂ ਬਣਦਾ? ਜਦੋਂ ਅੱਗੇ ਅੱਗ ਵਾਲਾ ਦਾਵੜਾ ਪਿਆ ਬੰਦਾ ਸੇਕਦਾ ਹੋਵੇ। ਜਾਂ ਬੰਦੇ ਨਿੱਛ ਫਸੀ ਹੋਵੇ, ਜਾਂ ਬੰਦਾ ਸ਼ਾਸ਼ਾ ਲੈ ਕੇ ਨਾ ਸ਼ੈਂਪੂ ਦਾ ਬਾਥਰੂਮ ਗਿਆ ਹੋਵੇ, ਜਦੋਂ 71-72 ਤੱਕ ਪਹੁੰਚਦਾ ਉਦੋਂ ਇਦਾਂ ਦਾ ਮੂੰਹ ਬਣਦਾ ਹੈ। ਇਦਾਂ ਦਾ ਬੰਦਾ ਮਰੀਜ਼ ਨੂੰ ਲੈ ਕੇ ਜਾਵੇ ਨਾ ਡਾਕਟਰ ਦੇ, ਤੇ ਡਾਕਟਰ ਮਰੀਜ਼ ਛੱਡ ਕੇ ਇਹਨੂੰ ਟੀਕਾ ਲਾਉਂਦਾ, ਪਤਾ ਨਹੀਂ ਕਿੰਨੀ ਕੁ ਤਕਲੀਫ ਹੈ। ਫੌਤਗੀ ਵਾਲੇ ਘਰ ਚਲੇ ਜਾਓ, ਬੰਦੇ ਆਟੋਮੈਟਿਕ ਸਾਰਿਆਂ ਨੂੰ ਛੱਡ ਕੇ ਨਾ ਇਦਾਂ ਦੇ ਬੰਦੇ ਨਾਲ ਅਫਸੋਸ ਕਰਨਾ ਪੈਂਦਾ, ਮੈਨੂੰ ਮਰਨ ਵਾਲੇ ਦਾ ਕੁਝ ਲੱਗਦਾ ਹੈ। ਬੋਲਦਾ ਗੁੰਗਾ ਤੁਸੀਂ ਇਹ ਵੇਖੋ ਸੈਕਸ ਕਰਦਾ ਕਿੰਦਾ ਲੱਗਦਾ ਇਦਾਂ ਨੇ ਚੁੰਮੀ ਲੈਣੀ ਹੋਵੇ ਪਹਿਲੇ ਕਹਿੰਦਾ ਕਿਸ਼ਵਰ ਆਈ ਜਰਾ ਆ ਸਾਨੂੰ ਨਜ਼ਲਾ ਆਵੇ ਅਸੀਂ ਇੰਜ ਕਰਦੇ, ਇਹਨੂੰ ਉਹ ਵੀ ਇੰਜ ਕਰਦਾ। ਜਾਂ ਕੋਠੇ ਤੇ ਇੱਟ ਸਿੱਟਣੀ ਹੋਵੇ ਇਦਾਂ ਮੂੰਹ ਮੰਦਾ ਫੜੀ ਓਏ। ਜਾਂ ਕੰਧ ਤੋਂ ਗੰਦੀ ਫਿਲਮ ਦੇਖੋ ਇਦਾਂ ਮੂੰਹ ਮੰਦਾ। ਅਸੀਂ ਤੇ ਜਾ ਕਹਿੰਦੇ ਨਾ
ਭਾਜੀ 500 ਰੁਪਇਆ ਦੇਣਾ, ਇਹਨੂੰ ਵੀ ਕਹਿਣਾ ਪੈਂਦਾ, ਇਹ ਸਿਰਫ ਮੂੰਹ ਬਣਾਉਂਦਾ। ਫਿਰ ਵੀ ਮੱਝ ਸੁਣਦੇ ਹਾਂ ਬੋਲ ਪਿਆ ਆਪਣੀ ਬੇਗਮ ਨਾਲ ਬਾਜ਼ਾਰ 'ਚ ਜਾਣ ਡਿਆ ਤੇ ਉਹਨੂੰ ਠੇਡਾ ਲੱਗ ਗਿਆ, ਕਹਿੰਦਾ ਬੰਦਿਆਂ ਤਰ੍ਹਾਂ ਮੇਰੇ ਨਾਲ ਤੁਰਿਆ ਕਰ। ਉਹਨੇ ਕਮੀਜ਼ ਲਾ ਕੇ ਮੋਢੇ ਲਾ ਲਈ, ਨਹੀਂ ਚੱਲ ਚਲੀਏ। ਆਪਣਾ ਕਮੀਜ਼ ਲਾ ਕੇ ਮੋਟਰ ਚੱਕ ਲਈ, ਪਤੰਗਾ ਚੱਲ ਚੱਲੀ। ਅੱਛਾ ਫਿਰ ਇਹਦੀ ਬੁੱਢੀ ਨੇ ਇਹਦੇ ਮੂੰਹ ਨਾਲ ਦੁੱਧ ਲਾਇਆ ਤੇ ਸੌਂ ਗਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਅੰਮੀ ਦੀ ਯਾਦ ਆਉਣ ਡਈ ਹੈ। ਦਰਵਾਜ਼ੇ ਅੱਗੇ ਮਿੱਠੇ ਦੀ ਰੇਹੜੀ ਲਾ ਖਲੋ ਗਿਆ, ਇੱਕ ਬੰਦਾ ਕਹਿੰਦਾ 2 ਮਿੱਠੇ ਲੈਣੇ, ਕਹਿੰਦਾ ਬਾਜੀ ਤੇ ਸਮੁੰਦਰੀ ਗਈ। ਆਪਣੀ ਬੇਗਮ ਨੇ ਗੱਡੀ 'ਚ ਸਫ਼ਰ ਕਹਿੰਦਾ ਪਿਛਲਾ ਬੰਦਾ ਇਹਦੀ ਬੁੱਢੀ ਦੀ ਬਨੈਣ 'ਚ ਹੱਥ ਮਾਰੀ ਜਾਵੇ। ਇਹਦੀ ਬੁੱਢੀ ਕਹਿੰਦੀ ਰਕਸ਼ੇ ਪਿਛਲਾ ਬੰਦਾ ਮੇਰੀ ਬਨੈਣ 'ਚ ਹੱਥ ਮਾਰਦਾ। ਕਹਿੰਦਾ ਮਾਰਨ ਦੇ ਪਰਸ ਤਾਂ ਮੇਰੇ ਕੋਲ ਹੀ ਹੈ ਨਾ। ਬੰਦੇ ਨੂੰ ਬਹੁਤੀ ਕਾਲੀ ਆਵੇ ਇਸ ਤਰ੍ਹਾਂ ਮੂੰਹ ਪਾਉਂਦਾ ਹੈ। ਚਾਚਾ ਹਾਂ ਕਾਕਾ ਕਿਵੇਂ ਆਇਆ ਤੂੰ? ਤੇਰੇ ਮੁੰਡਿਆਂ ਦਾ ਨੰਬਰ ਲੱਗ ਗਿਆ, ਮੈਂ ਤੈਨੂੰ ਇਹ ਦੱਸਣਾ ਸੀ। ਕੀ ਮੇਰੇ ਮੁੰਡੇ ਦਾ ਹੀ ਬਾਹਰ ਬੰਦਾ ਮੈਂ ਨਹੀਂ ਕਰ ਸਕਦਾ, ਨਹੀਂ ਹੁੰਦਾ। 1000 ਰੁਪਇਆ ਨਾਮ ਭਾਈਆਂ ਨੂੰ ਪਤਾ ਕੀ ਹੈ, ਤੁਹਾਡੀ ਬੇਗਮ ਨੂੰ ਬਹੁਤ ਦੁੱਖ ਹੋਇਆ, ਅੰਦਰ ਕਿਤੇ ਇਹਨਾਂ ਨੂੰ ਮੰਜੀ ਡਾ ਕੇ ਦੇ ਦਿਓ। 10 ਕੁ ਬੰਦੇ ਟਿਕਾਵਾਂ ਅਫਸੋਸ ਕਰ ਲੈਣਗੇ। ਰੱਜਵਾ ਅਫਸੋਸ ਹੋ ਜਾਏਗਾ ਨਾ, ਫਿਰ ਰੋਣਾ ਚੁੱਪ ਕਰ ਜਾਣਾ। ਕੀ ਕਰਦਾ ਸੀ? ਕੀ ਕਰਦਾ ਸੀ? ਮੈਂ ਜਦੋਂ ਆਟਾ ਗੁੰਨਦੀ ਸੀ ਨਾ, ਮੈਨੂੰ ਆਟਾ ਗੁੰਨਦਿਆਂ ਵੇਂਦਾ ਸੀ। ਓਏ ਦੱਸ ਓਏ, ਉਹ ਮੈਂ ਤਾਂ ਕਹਾਵਤ ਪਰਜਾਈ ਮਾਵਾ ਬਜਾ ਹੁੰਦੀ ਆ। ਸਰ ਮੈਂ ਪੜਿਆ ਲਿਖਿਆ, ਮੈਂ ਤਾਂ ਕਹਾਵਤ ਪੜ੍ਹ ਰਿਹਾ ਸੀ ਵੀ ਆਟਾ ਗੁੰਨਦੀ ਨਾਲੇ ਹਿਲਦੀ ਆ। ਮੈਂ ਤਾਂ ਕਹਾਵਤ ਮੈਂ ਦੇਖ ਰਿਹਾ ਸੀ, ਪਤਾ ਨਹੀਂ ਸੱਚੀ ਹੈ ਕਿ ਝੂਠੀ ਹੈ। ਹੋਰ ਕੀ ਕਰਦਾ ਸੀ? ਪੈਸੇ ਇੰਨਾ ਇਸ ਮੇਰੇ ਭਰਾ ਨੂੰ ਨਾ ਵੱਡੇ ਮੇਨ ਰੋਡ ਤੇ ਲੈ ਜਾਓ। ਜਿਸ ਰੋਡ ਤੇ ਜ਼ਿਆਦਾ ਟ੍ਰੈਫਿਕ ਆਉਂਦੀ ਹੋਵੇ, ਉੱਥੇ ਨੂੰ ਦੁੱਖ ਦੀ ਗੱਲ ਸੁਣੋ, ਆਪੇ ਬੱਸ ਲਿਆ ਜਾਣਾ। ਪਹਿਲੇ ਇੱਜ਼ਤ ਦਾ ਕਾਤਲ, ਫਿਰ ਭਰਾ ਦਾ। ਇਹਨੂੰ ਪਾਈਆ, ਇਹਨੂੰ ਪਾਈਆ ਨੂੰ ਮਿਟੇ ਆ ਨਿਕਲ ਵੀ ਜਾਵੇ ਤੂੰ ਮੇਰੇ ਦੁੱਖ 'ਚ ਨਹੀਂ ਆਉਣਾ। ਸਿਆਣੇ ਕਹਿੰਦੇ ਆ ਦੀਵਾਰ ਅੰਦਰ ਡਿੱਗ ਜਾਏ, ਇੱਟਾਂ ਸਾਂਭੀਆਂ ਜਾਂਦੀਆਂ। ਹਾਂ ਬਸ ਓਏ ਇਹ ਬਾਅਦ ਪੀ ਲੈਂਦੇ। ਉਹ ਭਾਈਆ ਨਾ ਇਹਨੂੰ ਜੱਫੀ ਪਾਉਣ ਦੇ ਕੋਈ ਨਹੀਂ, ਇਹਦਾ ਡੰਡਾ ਮੇਰੇ ਕੋਲ ਆ। ਤੂੰ ਕਿਹੜੇ ਸ਼ੌਕ ਨਾਲ ਅੱਜ ਬੜਿਆ? ਸਾਡੇ ਭਰਾ ਦਾ ਵਾਸੀ ਵੀ ਨਹੀਂ ਬਣਦਾ। ਇਹਨੂੰ ਇਥੋਂ ਕੱਢ, ਇਹਨੂੰ ਇਸ ਕਾਰ ਚ ਨਹੀਂ ਉਹ ਕੀ ਕਰ ਰਹੀ ਆ ਭਰਜਾਈਏ? ਹਾਂ ਤੇਰੀ ਨੀਅਤ ਮੇਰੇ ਤੇ ਗੰਦੀ ਏ। ਓਏ ਗੰਦੀ ਨੀਅਤ ਆਲਿਆ, ਮੈਂ ਰਹਿ ਗਈ ਤੇਰੇ ਤੇ। ਦਫਾ ਜਾ ਇੱਥੋਂ, ਨਿਕਲ ਜਾ ਇੱਥੋਂ। ਓਏ ਕੀ ਕਰ ਰਹੇ ਹੋ ਯਾਰ ਤੁਸੀਂ? ਅਸੀਂ ਜੋ ਕਰ ਰਹੇ ਆ ਸਹੀ ਕਰ ਰਹੇ ਉਹ ਆ। ਮੈਂ ਕਿੱਥੇ ਜਾਵਾਂਗਾ ਇੰਨੀ ਸਰਦੀ? ਸ਼ੇਰ ਸਾਹਿਬ ਬੁਲਾ ਰਹੇ ਤੁਹਾਨੂੰ। ਬੜੀ ਗੱਲ ਆ, ਰਕਸ਼ਾ ਆ ਗਿਆ, ਮੈਂ ਚੱਲਾਂ। ਸ਼ੇਰ ਸਾਹਿਬ ਬੁਲਾ ਰਹੇ ਨੇ, ਮੈਂ ਕਹਿ ਰਿਹਾ। ਯਾਰ ਠੀਕ ਹੈ, ਅੱਜ ਤੋਂ ਬਾਅਦ ਮੈਂ ਤੁਹਾਨੂੰ ਆਪਣੀ ਸ਼ਕਲ ਵੀ ਨਹੀਂ ਦਿਖਾਵਾਂਗਾ। ਬਸ ਉਹ ਚੱਲ ਸਾਲਿਆ, ਸ਼ਕਲ ਲਿਆ ਮਾਲ। ਦਵਾ ਉਹ ਨਹੀਂ ਕਿ ਤੇਰੇ ਕੋਈ ਭਰਾ ਸਨ। ਦਫਾ ਜਾ ਇੱਥੋਂ। ਇਸ ਕਾਰ ਚ ਨਹੀਂ ਰੱਖਣਾ। ਹੈਲੋ 6 ਮਹੀਨੇ ਦਾ ਕਿਰਾਇਆ ਦੇਵੋ। ਸ਼ੇਰ ਸਾਹਿਬ ਕਹਿੰਦੇ ਨੇ ਤੇ ਮਕਾਨ ਖਾਲੀ ਕਰੋ। ਤੇਰਾ ਕਿੰਨਾ ਮਹੀਨਿਆਂ ਦਾ ਵੀ ਹੋਵੇ ਜ਼ਾਇਆ ਕਰਾ ਦੇ। ਜਲੀਲ ਇਨਸਾਨ ਨਾ ਹੋਵੇ ਤੇ। ਉਹ ਕੇਕ ਪੈਸੇ ਮੰਗੇ, ਪੈਸੇ ਦਿਓ 6,30,000 ਰੁਪਇਆ। ਉਹ ਭਾਈ ਗਰੀਸ ਵਾਲੇ ਛਾਪਰ ਕਿੰਨੇ ਪੈਸੇ ਮਿਲੇ ਆ? 3 ਲੱਖ। ਇਹਦੀ ਸਗੀ ਭੈਣ ਜਿਓਗ੍ਰਾਫਿਕ ਚੈਨਲ ਤੇ ਸਿਰਫ ਆ ਕੇ ਨਹੀਂ ਕਹਿੰਦੀ ਹੈ। इस तरफ जो भेड़िए बैठे हैं बुरे कामों पे मैंने खुद लगाए हैं। बाय मुंह देख तेरा शरारती ਉਹ बड़े ਪੈਸੇ हरका। ਕਾਟੋ, ਪੈਸੇ और ਕਾਟੋ। पैसे दस किने हैं? ਉਹ ਸੁਹਾਗ ਰਾਤੀ ਗੰਦੀ ਟਾਕੀ ਪੈਸੇ ਕਾਟੋ। 3,30,000 ਰੁਪਇਆ ਬਣਦੇ ਆ। ਮੇਰਾ ਭਰਾ ਵਾ ਉਹਨੂੰ ਸੁਹਾਗ ਰਾਤ ਦੀ ਗੰਦੀ ਟਾਕੀ ਕਹਿੰਦੇ ਆ। ਭਰਾ ਵਾ ਮੇਰਾ ਇਹ ਜ਼ਲੀਲ ਇਨਸਾਨ। ਦਾ ਸੁਹਾਗ ਰਾਤ ਦੀ ਗੰਦੀ ਟਾਕੀ, ਉਹਨੂੰ ਪਤਾ ਹੀ ਨਹੀਂ ਮੇਰਾ ਭਰਾ ਵਾ। ਐ ਕੋਤੀ ਬਵਾ ਦਵਾ ਯਾਰ। ਉਹ ਚੱਲ ਕੇਕ ਭਰਿਓ। ਇਹ ਤਾਂ ਨਹੀਂ, ਇਹਨੂੰ ਤਮੀਜ਼ ਨਹੀਂ ਹੈਗੀ। पैसे किने हैं? ਹੈ पैसे किने हैं? ਪੈਸੇ 3,30,000 ਰੁਪਇਆ। 3 ਲੱਖ ਜਿਵੇਂ 30। ਬੜੀ ਰਕਮ ਆ 3,30,000 53 ਲੱਖ ਦਾ ਹਫਤੇ ਦਾ ਅਦਰਕ ਲੱਗਦਾ ਸਾਡੇ ਘਰ। ਇਹ ਨਖੱਤੀ ਦਿਓ। ਸਰੀਨਾ ਹੋਟਲ ਚ ਘਰ ਆ ਤੁਹਾਡਾ। ਸਰੀਨਾ ਬੜਾ ਯੂਨੀਕ ਹੋਟਲ ਆ। ਹੈਂ। ਉਹ ਜਿਨ੍ਹਾਂ ਦੇ ਮਾਲ ਡੰਗਰ ਦਾ ਪੱਠਾ ਦੱਥਾ ਕੈਨੇਡਾ ਚੋਂ ਆਂਦਾ ਹੋਵੇ, ਇਹ ਲੋਕਲ ਹੋਟਲ 'ਚ ਖਾਣਾ ਖਾਂਦੇ ਆ। ਉਹ ਡੋਰੇ ਸਾਰੇ
ਬਸ ਆ ਮੇਰਾ ਭਰਾ ਵਾ 3 ਲੱਖ ਦੀ ਤੂੰ ਬੜੀ ਰਕਮ ਦੱਸੀ ਆ ਹਾਂਜੀ ਉਹ ਤੁਰਦੇ ਜਾਂਦੇ ਆ ਲੋਕ ਇੱਥੇ ਲੱਖ ਦੀ ਲਾਹਨਤ ਪਾ ਦਿੰਦੇ ਆ ਜੀਓ ਕੇਕ ਰਾਜੀ ਮੈਂ ਤੇਰੇ ਤੇ ਚੱਲ ਕੇਕ ਤੋਂ ਹਟ ਕੇ ਮੈਂ ਤੈਨੂੰ ਕਰੀਮ ਰੋਲ ਦੇ ਤੇ ਦਿਆਂ, ਤੇਰੀ ਆਵਾਜ਼ ਕੱਟ ਰਹੀ ਹੈ ਤੇਰੀ ਲਿਪਸ ਮੂਵਮੈਂਟ ਨਹੀਂ ਸਹੀ ਹੈ। ਪਿੰਡਾਂ 'ਚ ਜਾ ਕੇ ਕਹਿੰਦਾ ਮੈਂ ਮਰੀਮ ਔਰੰਗਜ਼ੇਬ ਦਾ ਭਾਣਜਾ। ਆ ਮੈਂ ਤੇਰੇ ਸੇਠ ਨਾਲ ਕਰਦਾ ਗੱਲ। ਪੈਸੇ ਕੱਢੋ ਤੁਸੀਂ ਹਾਂ ਦੇ ਦੇ ਪੈਸੇ ਕਿੰਨੇ ਆ ਉਹ ਕੇਕ ਗੱਲ ਸੁਣ ਦੇਖੋ ਅਸੀਂ ਪੈਸੇ ਆ 3,60,000 ਰੁਪਇਆ 30,000 ਰੁਪਇਆ ਤੇ ਪੈ ਆਹੋ ਘੁੰਮੀ ਲਗਾ ਓਏ ਓਏ ਕੇਕ ਆਪਣਾ ਹੀ ਹੈ ਬਈ ਇੰਜ ਚਾਹ ਚ ਡੁਬੋਇਆ ਵੇ ਹਾਂ ਨਾ ਇਹਦੀ ਮਾਂ ਸਾਦਾ ਸੀ ਹਾਂ ਉਹਨੂੰ ਪਤਾ ਨਹੀਂ ਸੀ ਪੈਂਪਰ ਲਾਈਦਾ ਕਿੱਥੇ ਮੂੰਹ ਤੇ ਲਾ ਲਾ ਕੇ ਵਿੱਚੋਂ ਬਾਤਾ ਵਾ ਮੈਂ ਕਿਹਾ ਖਾਲਾ ਪੈਂਪਰ ਇੱਥੇ ਨਹੀਂ ਲਾਈਦਾ ਕਹਿੰਦੀ ਪੋਤੇ ਵੀ ਉਹੋ ਜਿਹਾ ਹੀ ਹੈ ਮੈਨੂੰ ਨਹੀਂ ਤੇਰਾ ਗੁੱਸਾ ਆਉਣਾ ਹਾਂ ਉਹ ਕਹ ਤੂੰ ਡੈੜਿਆ ਮੇਰੇ ਔਖੇ ਵੇਲੇ ਦੇ ਕੰਮ ਹੀ ਤੂੰ ਆਉਣਾ ਉਹ ਤੇਰੇ ਵਿੱਚ ਰਹਿ ਗਿਆ ਗੁੱਸਾ ਨਾ ਕਰ ਗੁੱਸਾ ਨਾ ਕਰ ਹਾਂ ਉਹ ਕਿਉਂ ਤੈਨੂੰ ਪਤਾ ਤੇ ਹੈਗਾ ਵੀ ਇਹ ਡੈੜਿਆ ਤੇਰਾ ਤੈਨੂੰ ਉਹ ਜਾ ਯਾਰ ਉਹ ਬਸ ਕਰੋ ਯਾਰ ਉਹ ਤੇ ਪਾਗਲ ਆ ਤੁਸੀਂ ਕਿਹਦੇ ਪਿੱਛੇ ਲੱਗੇ ਕੱਲ ਆਪਣੀ ਬੁੱਢੀ ਨਾਲ ਤੁਰਿਆ ਜਾਣ ਡਿਆ ਇੱਕ ਬੰਦੇ ਨੇ ਆਵਾਜ਼ ਮਾਰੀ ਤੇ ਕਹਿੰਦਾ ਹਾਂਜੀ ਕੀ ਨਾਲ ਮੋਦੀ ਦੇ ਬੱਚੇ ਸਹੀ ਭੈਣ ਦੇਸ਼ ਦਾ ਡਰਾਮੇ ਇਧਰ ਉਧਰ ਨੂੰ ਤੁਰਨਾ ਜਰਾ ਕੋਈ ਬਾਤ ਨੂੰ ਪੀਰ ਆ ਸਾਡਾ ਯਾਰ ਕੋਈ ਆ ਗੱਲ ਬਾਹਰ ਨਾ ਜਾਵੇ ਥੀਏਟਰ ਚੋਂ ਆ ਥੋੜਾ ਤੁਰ ਕੇ ਦਿਖਾ ਜਰਾ ਚੱਲ ਯਾਰ ਯਕੀਨ ਕਰੋ ਕਿੰਨੀ ਵਾਰੀ ਇਹਨੂੰ ਮੈਂ ਵਾਸ਼ਰੂਮ 'ਚ ਫੜਿਆ ਚੱਲ ਬਾਹਰ ਆ ਏਦਾਂ ਦੇ ਬੱਚੇ ਸਿਰਫ ਗੁੱਜਰਾਂ ਦੀ ਬੈਠ ਕੇ ਨਿਕਲ ਕੇ ਇੱਕੋ ਹੀ ਗੱਲ ਕਰਦੇ ਹਾਏ ਮੈਨੂੰ ਪੈਸੇ ਨਹੀਂ ਦੇਣੇ ਮੇਰੀ ਕੱਚੀ ਤੋਂ ਦਵੋ ਜੀ ਉਹ ਸ਼ਰਾਦਾ ਨੂੰ ਕੇ ਜਾ ਯਾਰ ਡਰਾਮਾ ਪੜ ਕੇ ਆ ਆ ਸਾਰੇ ਕੁਝ ਨਹੀਂ ਲਿਖਿਆ ਵਿੱਚ ਜੋ ਭੈਣ ਪੇਸ਼ ਕਰਨ ਦੇ ਉਹ ਯਾਰ ਕੀ ਨਾ ਯਾਰ ਉਹ ਭਾਈ ਕੇਕ ਨਾ ਹੋਇਆ ਤੁਹਾਡਾ ਸਾਲਾ ਹੀ ਹੋ ਗਿਆ ਮੈਂ ਮੇਰੇ ਨਾਲ ਦੋਸਤ ਨਿੱਕਾ ਜਿਹਾ ਹੁੰਦਾ ਸੀ ਨਾਈ ਇਹਨਾਂ ਘਰ ਇਹਦੀਆਂ ਸੁੱਤਾਂ ਕਰਨ ਆਇਆ ਅੱਛਾ ਉਹ ਇਹਦੀ ਧੌਣ ਲਾਉਣ ਲੱਗਾ ਸੀ ਇਹਦੇ ਅੱਬੇ ਨੇ ਕਿਹਾ ਆ ਲਾਉਣਾ ਕਹਿੰਦਾ ਚਾਚਾ ਇਹ ਪਾੜ ਲਾ ਹਲਵਾ ਦੇ ਆ ਕਿਸੇ ਕੰਮ ਆ ਜਾਣਾ ਕਿਸੇ ਕੰਮ ਨਹੀਂ ਆਉਣਾ ਆਹ ਤੇ ਕਿਸੇ ਕੰਮ ਨਹੀਂ ਆਉਣਾ ਆਹ ਤੇ ਆਉਂਦਾ ਹੀ ਰਹਿਣਾ